ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਸਾਡੇ ਨਾਲ ਹੁੰਦੇ ਨੇ ਜਗਵੀਰ ਸਿੰਘ ਜੀ, ਜਿਹੜੇ ਇਲਾਜ ਨਹੀਂ ਦੱਸੇ ਜਾਂਦੇ। ਮੰਗਲਵਾਰ ਨੂੰ ਤੁਸੀਂ ਕਾਲ ਕਰ ਸਕਦੇ ਹੋ 4082725200 4 ਤੋਂ ਲੈ ਕੇ 5:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਹਿਸਾਬ ਨਾਲ ਇਹ ਪ੍ਰੋਗਰਾਮ ਹੁੰਦਾ ਆ। ਅਤੇ ਉਸ ਵਿੱਚ ਕਾਲ ਕਰਕੇ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਉਹਦੇ ਬਾਰੇ ਤੁਸੀਂ ਪੁੱਛ ਸਕਦੇ ਹੋ। ਅਤੇ ਜਿਹੜੇ ਇਲਾਜ ਜਵਾਬ ਨਹੀਂ ਮਿਲਦੇ ਉਹ ਜਗਵੀਰ ਸਿੰਘ ਜੀ ਅੱਜ ਦੇ ਦਿਨ ਸਾਨੂੰ ਉਹਨਾਂ ਦੇ ਇਲਾਜ ਦੱਸਦੇ ਨੇ। ਪ੍ਰੋਗਰਾਮ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਬਿਕਰਸਫੀਲਡ, ਮਹਿੰਦਰ ਸਿੰਘ ਭੰਗਲ, ਅੰਡਿਆਨਾ, ਬਹਾਦਰ ਸਿੰਘ ਗਿੱਲ, ਪੋਲਰ, ਮਨਜੀਤ ਸਿੰਘ ਚੌਹਾਨ, ਵਰਜੀਨੀਆ, ਗੁਰਮੀਤ ਸਿੰਘ UK, ਬਲਕਾਰ ਸਿੰਘ, ਅਮਰਜੀਤ ਕੌਰ ਗਿੱਲ, ਬਿਕਰਸਫੀਲਡ, ਤਜਿੰਦਰ ਸਿੰਘ ਗਿੱਲ ਅਤੇ ਪਰਿਵਾਰ ਬਿਕਰਸਫੀਲਡ, ਕਰਨੈਲ ਸਿੰਘ ਰੰਧਾਵਾ, ਜਸਵਿੰਦਰ ਕੌਰ ਜਹੌਲ, ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ, ਸ਼ਿਕਾਗੋ, ਜੋਗਿੰਦਰ ਕੌਰ ਰੈਡਲੀ, ਬਲਵੰਤ ਕੌਰ ਮੰਗਟ, ਓਹਾਇਓ, ਜੀਤ ਕੌਰ ਢੇਸੀ, ਟਰਲਿਕ, ਇੰਦਰਜੀਤ ਸਿੰਘ, ਰਿਸ਼ਪਾਲ ਕੌਰ ਸਰਾਏ, ਅਟਵਾਟਰ, ਬਲਜਿੰਦਰ ਬੈਂਸ, ਦਲਵੀਰ ਸਿੰਘ, ਜਸਵੰਤ ਕੌਰ ਅਟਵਾਲ, ਜੁਬਾ ਸਿਟੀ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਜੁਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਗੱਲ ਕਰਦੇ ਜਿਹੜੇ ਕਹਿੰਦੇ ਤੇ ਪਿੰਡ ਦੇ ਖਾਦ ਜੀ ਹੁੰਦੀ ਹੈ, ਲਾਲ ਜੇ ਧੱਫੜ ਜੇ ਪੈ ਜਾਂਦੇ ਹੈਗੇ ਜੀ ਜੀ, ਉਹਨਾਂ ਵਾਸਤੇ ਗੱਲ ਕਰ। ਇਹ ਗਰਮੀ ਕਰਕੇ ਹੀ ਜ਼ਿਆਦਾ ਹੋਈ। ਠੀਕ ਆ। ਇਹ ਉਹਨੇ ਲੈ ਸਕਦੇ ਆ। ਇਹ ਔਲੇ ਦਾ ਚੂਰਨ ਤੁਸੀਂ ਲੈ ਲਓ 2 ਚਮਚੇ। ਇਹਨੂੰ ਉਹਨੇ 2 ਚਮਚੇ ਪਾਣੀ ਵਿੱਚ ਰਾਤ ਨੂੰ ਭਿਓ ਕੇ ਰੱਖ ਦੇਣਾ। ਇਹ ਪੀਣੇ ਹੈਗੇ ਜੀ ਸਵੇਰ ਨੂੰ। 21 ਦਿਨ ਕਰਨਾ ਹੈਗਾ ਇਲਾਜ। ਤੇ ਆਪਣੇ ਜੇ 1 ਚਮਚਾ ਜਾਂ 2 ਚਮਚੇ ਸਵੇਰ ਨੂੰ ਭਿਓ ਕੇ ਰਾਤ ਨੂੰ ਪੀ ਲਵੇਂ ਤਾਂ 21 ਦਿਨ ਤਾਂ ਕਰਨਾ ਹੈ। ਨਿੰਬੂ ਦੇ ਰਸ ਦੀ ਸਕੰਜਵੀ ਪੀ ਸਕਦੇ ਆ ਜੀ। ਨਿੰਬੂ ਪਾ ਕੇ ਮਿਕਸ ਸਕੰਜਵੀ ਉਹ ਬਣਾ ਕੇ। ਫਿਰ ਉਹਨੇ ਅਨਾਰ ਦੇ ਜੂਸ, ਉਹਦੇ ਵਿੱਚ ਤੁਸੀਂ 1 ਚਮਚਾ ਅਦਰਕ ਦਾ ਰਸ ਪਾਉਣਾ ਹੈਗਾ ਤੇ 1 ਚੁਟਕੀ ਕਾਲੀ ਮਿਰਚਾਂ ਇਹ ਪਾ ਕੇ ਅਨਾਰ ਦਾ ਜੂਸ ਪੀ ਲਿਆ ਕਰੋ। ਇਹਦੇ ਨਾਲ ਠੀਕ ਆ। ਤੇ ਲਗਾਉਣੇ ਵਾਸਤੇ ਤੁਸੀਂ ਆਪਣੇ ਲੈ ਸਕਦੇ ਹੈਗੇ ਨਾਰੀਅਲ ਦੇ ਤੇਲ ਦੇ ਵਿੱਚ 100 ਗ੍ਰਾਮ ਤੁਸੀਂ ਨਾਰੀਅਲ ਦਾ ਤੇਲ ਲੈਣਾ। 4-5 ਟਿੱਕੀਆਂ ਤੁਸੀਂ ਮੋਚੀਆਂ ਪਾ ਲੈਣੀਆਂ ਵਿੱਚ, ਤੇ ਉਹਦੇ ਵਿੱਚ ਥੋੜਾ ਜਿਹਾ 2 ਚਮਚੇ ਸ਼ਹਿਦ ਪਾ ਲਓ। ਉਹਦੀ ਮਾਲਿਸ਼ ਕਰਨੀ ਜਿੱਥੇ ਸਾਰੇ ਖਾਜ ਹੁੰਦੇ ਸਾਰੇ ਪਿੰਡ ਤੇ ਸਾਰੇ ਪਿੰਡ ਤੁਸੀਂ ਇਹ ਕਰ। ਜਾਂ ਫਿਰ ਸਰੋਂ ਦੇ ਤੇਲ ਦੇ ਵਿੱਚ ਉਨਾ ਹੀ ਸਰੋਂ ਦਾ ਤੇਲ ਲੈਣਾ, ਉਨਾ ਹੀ ਨਿੰਬ ਦਾ ਤੇਲ ਲੈਣਾ ਤੇ ਵਿੱਚ ਥੋੜੀ ਹਲਦੀ ਪਾ ਦਿਓ ਅੰਦਾਜ਼ੇ ਨਾਲ। ਉਹਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ। ਫਿਰ ਸ਼ਹਿਦ ਦੇ ਵਿੱਚ ਤੁਸੀਂ ਆਪਣੇ ਅੱਧਾ ਚਮਚਾ ਗੇਰੂ ਜਿਹੜਾ ਹੁੰਦਾ ਜੀ ਗੇਰੂ, ਉਹ ਪਾ ਕੇ ਤੁਸੀਂ ਚੱਟਣਾ ਹੈਗਾ, ਖਾਣਾ ਹੈ। ਤੁਸੀਂ ਆਪਣੇ ਯੂਜ ਕਰ ਸਕਦੇ ਇਹਦੇ ਵਾਸਤੇ ਜੀ ਹੈਗੇ। ਦੁੱਧ ਦੇ ਵਿੱਚ ਤੁਸੀਂ ਕਤੀਰਾ ਗੂੰਦ ਥੋੜਾ ਦੁੱਧ ਲੈ ਲਓ ਤੁਸੀਂ ਅੱਧਾ ਕੱਪ ਵਿੱਚ ਆਹ ਜਿਹੜਾ ਹੁੰਦਾ ਰੱਖ ਦਿਓ। ਸਵੇਰ ਨੂੰ ਜਾਂ ਫੁੱਲ ਜੂਗਾ ਉਹ ਦੁੱਧ ਦੇ ਵਿੱਚ ਕਰੋ, ਚਾਹੇ ਉਹ ਖਾ ਕੇ ਇਹਦੇ ਨਾਲ ਵੀ। ਜਾਂ ਫਿਰ ਦੁੱਧ ਦੇ ਵਿੱਚ ਤੁਸੀਂ ਥੋੜਾ ਜਿਹਾ ਪਾਣੀ, ਕੱਚੀ ਲੱਸੀ ਬਣਾ ਕੇ ਵਿੱਚ ਸ਼ੱਕਰ ਪਾ ਕੇ ਜੀ, ਉਹ ਤੁਸੀਂ ਆਪਣੇ ਯੂਜ ਕਰਨੀ ਹੈ ਜੀ। ਠੀਕ ਹੈ। ਕੱਚੀ ਲੱਸੀ ਵਿੱਚ ਸ਼ੱਕਰ ਪਾ ਕੇ। ਠੀਕ ਹੈ ਜੀ। ਗਰਮ ਚੀਜ਼ਾਂ ਨਹੀਂ ਥੋੜੀਆਂ ਬੰਦ ਕਰ ਦਿਓ। ਗਰਮੀ ਨਾਲ ਹੈ ਜੀ ਇਹ ਕੰਮ। ਇਹ ਦੱਸਦੇ ਜਿਹੜੇ ਕਹਿੰਦੇ ਵਿੱਚੋਂ ਸਿਰ ਦੇ ਵਿੱਚੋਂ ਘਮਰੋੜੀਆਂ ਜਿਹੀਆਂ ਹੁੰਦੀਆਂ ਹੈਗੀਆਂ, ਫੁੰਸੀਆਂ ਜਿਹੀਆਂ ਖਾਜ ਰਹਿੰਦੀ ਹੈਗੀ, ਉਹ ਤੋਂ ਥੋੜਾ ਜਿਹਾ ਔਲੇ ਦਾ ਚੂਰਨ ਲੈ ਲਵੇਂ ਤੇ ਥੋੜਾ ਦੇਸੀ ਘੀ ਵਿੱਚੋਂ ਸ਼ੱਕਰ। ਫਿਰ ਉਹਨੇ ਇਹਨਾਂ ਦਾ ਲੇਪ ਜਿਹਾ ਬਣਾ ਕੇ ਸਿਰ ਦੇ ਵਿੱਚੋਂ ਲਗਾਉਣਾ ਜੀ। ਇਹਦੇ ਨਾਲ ਹਟ ਜੂਗੀਆਂ ਉਹਦੇ ਨਾਲ। ਜਾਂ ਫਿਰ ਉਹਨੇ ਨਾਰੀਅਲ ਦਾ ਤੇਲ ਲੈ ਲਵੇਂ, ਨਹੀਂ ਤਾਂ ਦੂਸਰਾ ਇਲਾਜ ਹੈ ਇਹ ਨਾਰੀਅਲ ਦਾ ਤੇਲ ਲੈ ਕੇ ਉਹਦੇ ਵਿੱਚ ਤੁਸੀਂ ਕਰਨਾ ਹੈਗਾ ਸਲਫਰ, ਗੰਧਕ ਜਿਹਨੂੰ ਕਹਿੰਦੇ ਜੀ ਪੰਜਾਬੀ, ਉਹ ਮਿਕਸ ਕਰਕੇ ਉਹ ਤੁਸੀਂ ਲਗਾ ਕੇ ਉਹਨੇ ਘੰਟਾ ਕੁ ਲਗਾ ਕੇ ਰੱਖਣੀ, ਅੱਧ ਘੰਟਾ। ਫਿਰ ਉਹਦੇ ਬਾਅਦ ਤੁਸੀਂ ਧੋ ਲਓ। ਇਹ ਤੁਸੀਂ 5-4 ਵਾਰੀ ਤੁਸੀਂ 1 ਦਿਨ ਛੱਡ ਕੇ 1 ਦਿਨ ਕਰੀ ਚੱਲੋ, ਨਹਾਈ ਚੱਲੋ। 1 ਦਿਨ ਛੱਡ ਲਿਆ, 1 ਦਿਨ ਨਹਾ ਲਏ। ਇਹ ਤੁਸੀਂ 2 ਹਫ਼ਤੇ ਵਿੱਚ ਸਾਰਾ ਠੀਕ ਹੋ ਜਾਏ। ਜਾਂ ਫਿਰ ਜਿਹੜਾ ਸੈਲਸ਼ੀਅਮ ਸ਼ੈਂਪੂ ਹੈਗਾ ਉਹ ਤੇ 2.5% ਲਿਖਿਆ ਵਾ ਜੀ। 2.5% ਵਾਲਾ ਲੈਣਾ। 2 ਸ਼ੀਸ਼ੀਆਂ ਹੁੰਦੀਆਂ ਉੱਥੇ, ਇੱਕ 1% ਵਾਲੀ ਹੈ, ਇੱਕ 2.5% ਵਾਲੀ। ਉਹ ਤੁਸੀਂ ਮੈਡੀਕੇਟ ਸ਼ੈਂਪੂ ਜਿੱਥੇ ਉਹਨਾਂ ਤੋਂ ਪੁੱਛ ਲਿਓ ਸੈਲਸ਼ੀਅਮ, ਤੇ ਉਹਦੇ ਸ਼ੀਸ਼ੀ ਦੇ ਉੱਤੇ ਲਿਖਿਆ ਹੋਊਗਾ 2.5%। ਉਹ ਤੁਸੀਂ ਲਗਾਉਣਾ ਹੈਗਾ ਬਾਲ ਗਿੱਲੇ ਕਰਕੇ ਥੋੜੇ ਜਿਹੇ। ਤੁਸੀਂ ਉਹਦੇ ਵਿੱਚ ਲਗਾ ਲਓ। ਫਿਰ ਉਹਦੇ 10 ਮਿੰਟ ਤੁਸੀਂ ਲਗਾਈ ਰੱਖਣਾ ਹੈ, ਘੱਟੋ ਘੱਟ 5-10 ਮਿੰਟ ਲਗਾਈ ਰੱਖਣਾ। ਐ ਨਹੀਂ ਵੀ ਬੇਅਸਰ ਹੋਵੇ ਥੋੜਾ ਜਿਹਾ। ਤੇ ਧਿਆਨ ਰੱਖਣਾ ਹੈਗਾ ਵੀ ਆਪਣੇ ਅੱਖਾਂ 'ਚ ਨਾ ਪਵੇ, ਤੇ ਨਾ ਉਹ ਜਿਹੜਾ ਸਲਫਰ ਵਾ ਦੱਸਿਆ ਹੈਗਾ ਉਹ ਵੀ ਅੱਖਾਂ 'ਚ ਨਹੀਂ ਪੈਣਾ ਚਾਹੀਦਾ। ਇਹ ਜਿਹੜਾ ਬਚਾ ਕੇ ਆਪਣੇ ਕੰਮ ਕਰਨਾ ਜੀ। ਇਹਦੇ ਨਾਲ ਸਾਰੀਆਂ ਆਪਣੇ ਅੱਗੇ ਚੱਲਦੇ ਜਿਹੜੇ ਕਹਿੰਦੇ ਸੀਗੇ ਅੰਡਕੋਸ਼ਾਂ 'ਚ ਪਾਣੀ ਹੈ ਜੀ, ਖੋਤਿਆਂ 'ਚ ਪਾਣੀ ਜਿਹਨੂੰ ਕਹਿੰਦੇ ਹੈ ਜੀ,
ਪਿਆ ਉਹਦੇ ਇਲਾਜ ਕੱਢੇ। ਉਹਦੇ ਪਹਿਲਾਂ ਤੁਸੀਂ ਲੈ ਸਕਦੇ ਆ 10 ਗ੍ਰਾਮ ਮਾਝੀ ਫਲ ਲੈਣਾ ਹੈਗਾ, 5 ਗ੍ਰਾਮ ਫਟਕੜੀ ਲਈ। ਇਹ ਪੀ ਕੇ ਤੁਸੀਂ ਥੋੜੀ ਦਹੀਂ ਦੇ ਵਿੱਚੋਂ ਮਿਲਾ ਕੇ ਬਣਾ ਕੇ ਰੱਖ ਲਓ ਤੁਸੀਂ, ਜਿੰਨੇ ਤੁਹਾਨੂੰ ਆਪਣੇ ਸਾਰੀ ਤਾਂ ਨਹੀਂ ਪਤਾ ਨਹੀਂ। 10 ਗ੍ਰਾਮ ਮਾਝੀ ਫਲ, 5 ਗ੍ਰਾਮ ਫਟਕੜੀ ਲੈ ਕੇ ਪੀ ਕੇ ਤੁਸੀਂ ਇੱਕ ਸ਼ੀਸ਼ੀ ਮਾ ਪਾ ਲਓ। ਉਹਦੇ ਵਿੱਚੋਂ ਤੇ 2 ਚੁਟਕੀਆਂ ਕੱਢ ਕੇ ਦਹੀਂ ਦੇ ਵਿੱਚੋਂ ਮਿਲਾ ਕੇ ਉਹਦਾ ਲੇਪ ਜਿਹਾ ਬਣਾ ਕੇ ਉਹ ਆਪਣੇ ਲੇਪ ਜਿਹਾ ਲਗਾਉਣਾ ਜੀ ਉਹਦੇ ਪੋਤਿਆਂ ਦੇ। ਜਾਂ ਫਿਰ ਹੁਣ ਤੁਸੀਂ ਕਣਕ ਦਾ ਆਟਾ ਜਿਹੜਾ ਹੁੰਦਾ ਬੱਕਰੀ ਦੇ ਦੁੱਧ ਦੇ ਵਿੱਚੋਂ ਘੋਲ ਕੇ ਇਹਦਾ ਲੇਪ ਜਿਹਾ ਬਣਾ ਕੇ ਤੁਸੀਂ ਇਹ ਲਗਾਉਣਾ ਹੈਗਾ ਜੀ। ਜਾਂ ਜੇ ਤੁਹਾਨੂੰ ਇੱਥੇ ਅੰਬ ਦੇ ਪੱਤੇ ਮਿਲਦੇ ਹੈਗੇ, 25 ਗ੍ਰਾਮ ਤੁਸੀਂ ਅੰਬ ਦੇ ਪੱਤੇ ਲੈਣੇ ਹੈਗੇ। ਮੁੰਦਰੀ ਨੂਣ ਪਾਉਣਾ ਹੈਗਾ, ਸੀ ਸਾਲਟ ਜਿਹੜਾ ਹੁੰਦਾ 10 ਗ੍ਰਾਮ। ਇਹ ਕੁੱਟ ਕੇ ਇਹਦਾ ਵੀ ਥੋੜ੍ਹਾ ਜਿਹਾ ਪਾਣੀ ਜਿਹਾ ਪਾ ਕੇ ਚੀਜ਼ਾਂ ਤੁਸੀਂ ਉਨੀਆਂ ਕੇ ਲੈਣੀਆਂ, ਅੱਧਾ ਚਮਚਾ ਜਿੰਨਾ ਕੁ ਲੇਪ ਜਿਹਾ ਹੋ ਜਾਵੇ। ਜਿੰਨੇ ਮੈਂ ਦੱਸਦਾ ਤੁਹਾਨੂੰ ਇਹ ਤਾਂ ਦੱਸਦਾ ਵੀ ਤੁਸੀਂ ਕਰਕੇ ਰੱਖਣੀਆਂ ਹੈਗੀਆਂ ਚੀਜ਼ਾਂ। ਅੱਧਾ ਚਮਚਾ ਲੈ ਕੇ ਜਿੰਨਾ ਕੁ ਲੇਪ ਦੇ ਵਿੱਚੋਂ ਦਹੀਂ ਪਾ ਕੇ ਪਾਣੀ ਪਾ ਇਸ ਤਰ੍ਹਾਂ ਉਹਨੇ। ਜਾਂ ਫਿਰ ਜਿਹੜੀ ਅਰਹਰ ਦੀ ਦਾਲ ਹੁੰਦੀ ਹੈ, ਅਰਹਰ ਦੀ ਦਾਲ ਇਹਨੂੰ ਭਿਓ ਕੇ ਰੱਖ ਦੇਣਾ ਹੈਗਾ। ਭਿਓ ਕੇ ਫਿਰ ਉਹਨੇ ਲੇਪ ਜਿਹਾ ਬਣਾ ਕੇ ਇਹਦੀ ਪਿੱਠੀ ਜਿਹੀ ਬਣਾ ਕੇ ਬਰੀਕ ਲੇਪ ਬਣਾ ਕੇ ਤੁਸੀਂ ਲਗਾਉਣਾ ਹੈਗਾ। ਅਤੇ ਇਹਦੇ ਵਿੱਚ ਮੈਂ ਤੁਹਾਨੂੰ ਆਪਣੇ ਜਿਹੜਾ ਕਸਟਰਲ ਹੁੰਦਾ ਜੀ, ਰਿੰਡੀ ਦਾ ਤੇਲ, ਉਹ ਤੁਸੀਂ 2-3 ਚਮਚੇ ਰੋਜ਼ ਲੈਣਾ ਜੀ। ਪੀਣਾ ਹੈ ਦੁੱਧ ਮਾ ਪਾ ਕੇ ਪੀ ਲਓ। ਇਹਦੇ ਨਾਲ ਫਿਰ ਆਪਣੇ ਸਾਰੀ ਪ੍ਰੈਸ਼ਰ ਜਿਹੜਾ ਘੱਟ ਜਾਂਦਾ ਜੀ ਉਹਦੇ ਨਾਲ। ਇਹ ਚੀਜ਼ਾਂ ਕਰਕੇ ਦੇਖੋ। ਰਿੰਡੀ ਦਾ ਤੇਲ ਜ਼ਰੂਰ ਪੀਓ ਤੁਸੀਂ, ਇਹਦੇ ਨਾਲ ਬਹੁਤ ਫਰਕ ਪੈ ਜਾਊਗਾ ਜੀ। ਜਿਹੜੇ ਇਹਨਾਂ ਮਾਤੇ ਜਿਹੜੀ 1-2 ਚੀਜ਼ਾਂ ਤਾਂ ਤੁਹਾਨੂੰ ਮਿਲੇ ਜਾਊਗੇ। ਤੁਹਾਨੂੰ ਮਾਝੀ ਫੁੱਲ ਵੀ ਫਰਕ ਜੀ, ਨਹੀਂ ਕਣਕ ਦਾ ਆਟਾ ਤੇ ਬੱਕਰੀ ਦੇ ਦੁੱਧ ਨਹੀਂ ਕਰ ਲਓ। ਅਰਹਰ ਦੀ ਦਾਲ ਤਾਂ ਆਮ ਜੇ ਇਹਨਾਂ ਤੇ ਕੋਈ ਇਲਾਜ ਕਰ ਲਓ। ਤੇ 2-3 ਹਫ਼ਤੇ ਮਤਲਬ ਠੀਕ ਹੋ ਜਾਊ। ਕੈਸਟਰੋਲ ਆਪਣੇ ਜ਼ਰੂਰ ਪੀ, ਕੈਸਟਰ ਜਾਂ ਰਿੰਡੀ ਦਾ ਤੇਲ ਵੀ ਇਹ ਆਪਣੇ 2 ਚਮਚੇ ਰੋਜ਼ ਪੀ ਜਾਓਗੇ। ਸਾਰੀ ਕਬਜ਼ ਕੁਬਜ਼। ਜਿਹੜੇ ਬਲੱਡ ਪ੍ਰੈਸ਼ਰ ਕਹਿੰਦੇ ਸੀਗੇ ਉਹ ਤਾਂ ਆਪਣੇ ਖਸਖਸ ਲੈਣੀ ਹੈਗੀ, ਤਰਬੂਜ ਦੇ ਬੀਜ ਲੈਣੇ ਹੈਗੇ, ਬਰਾਬਰ ਲੈ ਕੇ ਪੀ ਲਓ। 1 ਚਮਚਾ ਸਵੇਰ ਨੂੰ ਜਾਂ ਸ਼ਾਮ ਨੂੰ ਤੁਸੀਂ ਲਈ ਚੱਲ। ਜਾਂ ਫਿਰ ਤੁਸੀਂ ਔਲੇ ਦਾ ਰਸ 4-5 ਚਮਚੇ ਔਲੇ ਦਾ ਰਸ ਲੈਣਾ ਹੈਗਾ। ਅੱਧਾ ਚਮਚਾ ਵਿੱਚੋਂ ਸ਼ਹਿਦ ਮਿਲਾ ਲਓ ਤੇ ਅੱਧਾ ਚਮਚਾ ਤੁਸੀਂ ਦਾਲਚੀਨੀ ਜਾਂ ਦਾਲਚੀਨੀ ਥੋੜ੍ਹੀ ਘੱਟ ਕਰ ਲਓ, ਭਾਵੇਂ 1 ਚੁਟਕੀ ਕਰ ਲਓ। ਦਾਲਚੀਨੀ ਦਾ ਬਥੇਰੀ ਥੋੜ੍ਹਾ ਸ਼ਹਿਦ ਪਾ ਕੇ ਇਹ ਆਪਣੇ ਪੀਣ ਲਾ ਜਾਓ। ਅੱਛਾ ਵੀ ਆਪਣੇ ਜਿਹੜਾ ਲੌਕੀ ਦਾ ਹੁੰਦਾ ਜੀ, ਘੀਆ ਜਿਹਨੂੰ ਕਹਿੰਦੇ ਆਪਾਂ, ਘੀਆ, ਇਹਦਾ ਜੂਸ ਕੱਢ ਲਓ ਤੁਸੀਂ। ਅੱਧਾ ਕੁ ਕੱਪ ਤੇ ਸਟਾਰਟ ਕਰਿਓ। ਕਈਆਂ ਨੂੰ ਹਜਮ ਨਹੀਂ, ਜੇ ਅੱਧਾ ਕੁ ਕੱਪ ਕੱਢ ਕੇ ਜੂਸ ਦਾ ਵਿੱਚੋਂ ਪੁਦੀਨਾ ਤੇ ਧਨੀਆ ਥੋੜ੍ਹਾ ਜਿਹਾ ਜੂਸ ਕੱਢੋਗੇ, ਉਹਦੇ ਵਿੱਚ ਉਹਨੂੰ ਜੂਸ ਕੱਢ ਲਿਓ ਤੇ ਵਿੱਚੋਂ ਅੱਧਾ ਨਿੰਬੂ ਨਿਚੋੜ ਕੇ ਇਹ ਤੁਸੀਂ ਪੀਣਾ ਜੀ। ਗਾਜਰਾਂ ਦੇ ਜੂਸ ਦੇ ਵਿੱਚ ਤੁਸੀਂ ਨਿਚੋੜ ਕੇ ਪੀ ਸਕਦੇ ਹੈਗੇ ਰੋਜ਼। ਗਾਜਰਾਂ 4-5 ਗਾਜਰਾਂ ਪਾ ਲਈਆਂ, 1 ਐਪਲ ਪਾ ਲਿਆ, 1 ਨਿੰਬੂ ਨਿਚੋੜ ਲਿਆ ਵਿੱਚ, ਇਹ ਤੁਸੀਂ ਆਪਣੇ ਪੀਓ ਇਹਦੇ ਨਾਲ। ਤੇ ਤਰਬੂਜ ਇਹਦੇ ਵਿੱਚ ਬਹੁਤ ਵਧੀਆ ਰਹਿੰਦਾ ਜੀ ਬਲੱਡ ਪ੍ਰੈਸ਼ਰ ਵਾਲਿਆਂ ਨੂੰ। ਤਰਬੂਜ ਜਿੰਨਾ ਖਾਓਗੇ ਉਹਨਾਂ ਤੁਹਾਨੂੰ ਵਧੀਆ ਹੈਗਾ। ਤਰਬੂਜ ਦਾ ਜੂਸ ਪੀ ਲਓ। ਲੀਚੀ ਦਾ ਜੂਸ ਪੀ ਲਓ, ਲੀਚੀ ਵਧੀਆ ਰਹਿੰਦੀ ਹੈਗੀ ਇਹਦੇ ਵਿੱਚੋਂ। ਤੇ ਆਪਣੇ ਔਲੇ ਦਾ ਮੁਰੱਬਾ, ਗਾਜਰ ਦਾ ਮੁਰੱਬਾ ਇਹ ਤੁਸੀਂ ਖਾ ਸਕਦੇ ਹੈਗੇ। ਨਹੀਂ ਸੌਗੀ ਜਿਹੜੀ ਹੁੰਦੀ ਹੈ ਇਹ ਗੁਲਾਬ ਜਲ ਦੇ ਵਿੱਚੋਂ ਰੋਜ਼ ਵਾਟਰ ਮਾ ਭਿਓ ਕੇ ਤੁਸੀਂ ਆਪਣੇ ਰੱਖ ਲਓ। ਇਹ ਤੁਸੀਂ ਆਪਣੇ ਹੌਲੀ ਆਪਣੇ ਖਾਈ ਚੱਲੋ। 1 ਦਾਗ ਕਰਕੇ ਮੂੰਹ ਹੌਲੀ ਚੱਬ ਕੇ ਸੌਗੀ ਤੁਸੀਂ ਖਾਣੀ ਹੈ। ਘੱਟੋ ਘੱਟ ਆਪਣੇ 25-30 ਦਾਣੇ ਤਾਂ ਹੋਵੇ, 20 ਦਾਣੇ ਆਪਣੇ ਸੌਗੀ ਦੇ ਭਿਓ ਕੇ 1 ਦਾਣਾ ਆਪਣੇ ਹੌਲੀ ਖਾਈ ਚੱਲੋ। ਤਿਰਫਲਾ ਇਹਦੇ ਵਿੱਚੋਂ ਵਧੀਆ ਰਹਿੰਦਾ ਜੀ, ਤਿਰਫਲਾ ਪਾਊਡਰ। ਇਹ ਤੁਸੀਂ 2 ਚਮਚੇ ਰਾਤ ਨੂੰ ਭਿਓ ਕੇ ਰੱਖ ਦਿਓ ਤੇ ਆਪਣੇ ਸਵੇਰ ਨੂੰ ਇਹ ਪਾਣੀ ਪੀ ਲਓ। ਜੇ ਵਿੱਚੋਂ ਨਿੰਬੂ ਨਿਚੋੜਨਾ ਤਾਂ ਤੁਸੀਂ ਨਿੰਬੂ ਨਿਚੋੜ ਸਕਦੇ ਹਾਂ। ਨਿੰਬੂ ਦੇ ਸਕੰਜਵੀ ਪੀ ਸਕਦੇ ਹੈਗੇ। ਇਹਦਾ ਔਰੰਜ ਦਾ ਜੂਸ ਪੀ ਲਿਆ ਕਰੋ ਜੀ। ਇਹ ਸਾਰੀਆਂ ਚੀਜ਼ਾਂ ਵਧੀਆ। ਤਰਬੂਜ ਤਾਂ ਬਹੁਤ ਵਧੀਆ ਜੀ, ਰਾਈਟ ਵੇ ਕੰਮ ਕਰਦਾ ਤਰਬੂਜ ਦੇ ਬਲੱਡ। ਇਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਸੂਰਜਮੁਖੀ ਦੇ ਬੀਜ ਆਪਣੇ 20 ਗ੍ਰਾਮ ਲੈਣੇ ਹੈਗੇ। ਸ਼ਿਵਗੰਧਾ ਲੈਣੀ ਹੈਗੀ 30 ਗ੍ਰਾਮ। ਗਲੋਹ ਲੈਣੀ ਹੈਗੀ 10 ਗ੍ਰਾਮ। ਮਿਸ਼ਰੀ ਲੈਣੀ ਹੈਗੀ 50 ਗ੍ਰਾਮ। ਇਹ ਬਰਾਬਰ ਕਰਕੇ ਪੀ ਕੇ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਸ਼ਾਮ ਨੂੰ ਉੱਥੇ ਆਪਣੇ ਉਹਨਾਂ ਦੇ। ਇਹਦੇ ਵਿੱਚੋਂ ਜੇ ਸਰਦੀਆਂ ਆ ਗਏ ਜਿਹੜੇ ਬੁੱਲ ਕਾਲੇ ਹੋ ਜਾਂਦੇ ਜਨਾਨੀਆਂ ਦੇ ਕਈ ਵਾਰੀ ਸਰਦੀਆਂ ਦੇ ਵਿੱਚੋਂ, ਉਹ ਆਪਣੇ ਸੁੱਕਾ ਦੁੱਧ ਲੈ ਲੈਣਾ। ਜਿਹੜਾ ਸੁੱਕਾ ਦੁੱਧ ਹੁੰਦਾ ਜੀ ਉਹਦੇ ਵਿੱਚੋਂ ਨਿੰਬੂ ਨੂੰ ਜੋੜ ਕੇ ਉਹਦਾ ਪੇਸਟ ਜਿਹਾ ਬਣਾ ਕੇ ਇਹ ਤੁਸੀਂ ਆਪਣੇ ਬੁੱਲਾਂ ਤੇ ਲਗਾਇਆ ਕਰੋ ਜੀ। ਇਹਦੇ ਨਾਲ ਬੁੱਲ ਸਾਰੇ ਆਪਣੇ ਜਿਹੜੇ ਕਾਲੇ ਬੁੱਲ ਹੈ ਜੀ ਉਹ ਆਪਣੇ ਵਧੀਆ ਗੁਲਾਬੀ ਹੋ ਜਾਂਦੇ ਜੀ। ਇਹ ਵਰਤ ਕੇ ਦੇਖਿਆ ਮੈਂ, ਵਧੀਆ ਚੀਜ਼ ਹੈ ਜੀ। ਤਾਂ ਹੀ ਮੈਂ ਕਿਹਾ ਚੱਲ ਇਹ ਦੱਸੇ ਦਿੰਦੇ। ਜਿਹੜੇ ਕਹਿੰਦੇ ਸੀਗੇ ਆਪਣੇ ਪਿੰਪਲ ਹੁੰਦੇ ਮੂੰਹ ਤੇ ਕਿੱਲ ਜਿਹੜੇ ਹੋਏ ਉਹ ਉਹਨੇ ਤਾਂ ਇਹਦੇ ਵਿੱਚ ਤੁਸੀਂ ਐਲੋਵੀਰਾ ਦੇ ਵਿੱਚ ਤੁਸੀਂ ਗਾਰਲਿਕ ਥੋੜ੍ਹਾ ਜਿਹਾ ਮਿਕਸ ਕਰਕੇ ਜੀ ਇਹਦਾ ਪੇਸਟ ਜਿਹਾ ਬਣਾ ਕੇ ਤੁਸੀਂ ਲਗਾਓ ਇਹਦੇ ਉੱਤੇ। ਜਾਂ ਫਿਰ ਆਪਣੇ ਤੁਸੀਂ ਕੀ ਕਰ ਸਕਦੇ, ਮੇਥੀ ਜਿਹੜੀ ਹੁੰਦੀ, ਮੇਥੀ ਦੇ ਦਾਣੇ ਉਹਨੂੰ ਭਿਓ ਕੇ ਉਹਦਾ ਪੇਸਟ ਜਿਹਾ ਬਣਾ ਕੇ ਤੁਸੀਂ ਉਹ ਲਗਾ ਸਕਦੇ ਹੈਗੇ। ਤੇ ਜਿਹੜੇ ਔਰੰਜ ਦੇ ਛਿਲਕੇ ਹੁੰਦੇ ਉਹਨਾਂ ਦਾ ਪੇਸਟ ਜਿਹਾ ਬਣਾ ਕੇ ਉਹਨੇ ਮਿਕਸੀ ਜਿਹਾ ਰਗੜ ਕੇ ਮਤਲਬ ਜੀ ਬਣਾ ਕੇ ਉਹਦੀ ਉਹ ਤੁਸੀਂ ਲਗਾਓ। ਇਹਦੇ ਨਾਲ ਵੀ ਉਹਨੇ ਠੀਕ ਹੋ ਜਾਂਦੇ। ਫਿਰ ਪੁਦੀਨਾ ਜਿਹੜਾ ਹੁੰਦਾ ਉਹਨੂੰ ਉਹਨੇ ਥੋੜ੍ਹੀ ਜਿਹੀ ਸ਼ਰਾਬ ਪਾ ਕੇ ਉਹਦੀ ਚਟਨੀ ਬਣਾ ਲਓ ਜੀ। ਉਹ ਚਟਨੀ ਜੀ ਤੁਸੀਂ ਆਪਣੇ ਲਗਾਓ। ਇਹ ਆਪਣੇ ਫੰਕਸੀਆਂ ਨੂੰ ਫੱਟ ਬਿਠਾ ਦੋਗੀ। ਜਾਂ ਉਹਨੇ ਨਿੰਬੂ ਦੇ ਵਿੱਚੋਂ ਦਾਲਚੀਨੀ ਮਿਕਸ ਕਰਕੇ ਉਹਦਾ ਪੇਸਟ ਬਣਾ ਕੇ ਤੁਸੀਂ ਲਗਾ ਸਕਦੇ ਹੈਗੇ। ਨਿੰਬ ਦਾ ਤੇਲ ਲਗਾ ਸਕਦੇ ਹੈਗੇ ਤੁਸੀਂ ਇਹਦੇ ਉੱਤੇ। ਜਿਹੜਾ ਤੁਸੀਂ ਕਹਿੰਦੇ ਸੀਗੇ ਉਹਨੇ ਭਾਫ ਜੀ ਦੇਣੀ ਹੈਗੀ ਗਰਮ ਤੌਲੀਏ ਨਾਲ, ਉਹ ਗਰਮ ਪਾਣੀ ਤੁਸੀਂ ਪਾਣੀ ਵੱਲ ਨਾ ਧਰ ਦੇਣਾ ਜੀ।
ਐਂ ਗਰਮ ਜਿਹਾ ਹੋ ਜਾਵੇ, ਉਹਦੇ ਵਿੱਚੋਂ ਮਿੱਠਾ ਸੋਡਾ ਪਾ ਲਿਓ ਜੀ 2-3 ਚਮਚੇ। ਜਦ ਫਿਰ ਆਪਣੇ ਉਹ ਸਹਿਣੇ ਜੋਗਾ ਹੋ ਗਿਆ ਪਾਣੀ, ਉਹਮਾ ਫਿਰ ਤੌਲੀਆ ਭਿਓ ਕੇ ਤੁਸੀਂ ਉਹ ਆਪਣੇ ਫੇਸ ਦੇ ਉੱਤੇ ਰਗੜਨਾ ਨਹੀਂ ਹੈਗਾ, ਐਂ ਬਸ ਐਂ ਚਿਪਕਾ ਲੈਣਾ ਮੂੰਹ ਦੇ ਉੱਤੇ। ਉਹਦੇ ਨਾਲ ਵੀ ਉਹਨੇ ਜਿਹੜਾ ਫਰਕ ਪੈ ਜਾਊਗਾ ਜੀ। ਜਾਂ ਫਿਰ ਉਹਨੇ ਇਹਦੇ ਵਿੱਚੋਂ ਤੁਸੀਂ ਸੁੱਕੇ ਜਿਹੜੇ ਔਲੇ ਹੁੰਦੇ, ਸੁੱਕੇ ਔਲਿਆਂ ਦਾ ਉਹਦਾ ਪਾਊਡਰ ਜਿਹਾ ਬਣਾ ਕੇ ਉਹਦੇ ਵਿੱਚੋਂ ਤੁਸੀਂ ਆਪਣੇ ਚਾਹੇ ਸ਼ਹਿਦ ਦੇ ਵਿੱਚੋਂ ਮਿਕਸ ਕਰ ਲਓ, ਚਾਹੇ ਪਾਣੀ ਦੇ ਵਿੱਚ ਮਿਕਸ ਕਰਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਉਹ ਤੁਸੀਂ ਲਗਾ ਸਕਦੇ ਹੈ ਮੂੰਹ ਦੇ ਉੱਤੇ। ਨਹੀਂ ਤਾਂ ਜਾਮਨ ਦੀ ਗੁਠਲੀਆਂ ਜਿਹੜੀਆਂ ਹੁੰਦੀਆਂ ਉਹ ਪੀ ਕੇ ਤੁਸੀਂ ਵਿੱਚੋਂ ਨਿੰਬੂ ਨਿਚੋੜ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਇੱਥੇ ਨਿੰਬ ਦਾ ਸਾਬਣ ਵੀ ਮਿਲ ਜਾਂਦਾ ਜੀ, ਉਹ ਤੁਸੀਂ ਯੂਜ਼ ਕਰੋ ਦੂਏ ਸਾਬਣ ਨਾਲੋਂ। ਨਿੰਬ ਦਾ ਸਾਬਣ ਯੂਜ਼ ਕਰ ਲਿਆ ਕਰੋ ਇਹਦੇ ਨਾਲ। ਠੀਕ, ਹੁਣ ਚੱਲਦੇ ਹੈਗੇ ਆਪਾਂ ਇਹਦੇ ਵਿੱਚੋਂ ਤੁਸੀਂ ਸਫੇਦ ਪਿਆਜ਼ ਦਾ ਰਸ ਯੂਜ਼ ਕਰ ਸਕਦੇ ਹੈਗੇ ਮੂੰਹ ਦੇ ਉੱਤੇ ਜਿਹੜੇ ਕਿੱਲ ਹੈਗੇ। ਸਫੇਦ ਪਿਆਜ਼ ਲੈ ਕੇ ਉਹਦਾ ਰਸ ਕੱਢ ਕੇ ਵਿੱਚੋਂ 10 ਗ੍ਰਾਮ ਦੀ ਸਾਰਾ ਸਫੇਦ ਪਿਆਜ਼ ਦਾ ਰਸ ਹੈਗਾ, ਉਹਦੇ ਵਿੱਚੋਂ ਅੱਧਾ ਸ਼ਹਿਦ 5 ਗ੍ਰਾਮ ਸ਼ਹਿਦ ਪਾਉਣਾ ਹੈ, 2 ਚੁਟਕੀਆਂ ਸੇਂਦਾ ਨੂਣ ਪਾਉਣਾ ਹੈਗਾ। ਇਹ ਤੁਸੀਂ ਪੇਸਟ ਜਿਹਾ ਬਣਾ ਕੇ ਤੁਸੀਂ ਇਹ ਲਗਾ ਸਕਦੇ ਹੈਗੇ। ਮਸਰੀ ਦੀ ਜਿਹੜੀ ਦਾਲ ਹੁੰਦੀ, ਮਸਰਾਂ ਦੀ ਦਾਲ, ਰਾਤ ਨੂੰ ਦੁੱਧ ਦੇ ਵਿੱਚੋਂ ਭਿਓ ਕੇ ਰੱਖ ਦਿਓ ਇਹ, ਅਤੇ ਉਹਦਾ ਪੇਸਟ ਜਿਹਾ ਬਣਾ ਕੇ ਸਵੇਰ ਨੂੰ ਪਿੱਠੀ ਜਿਹੀ ਬਣਾ ਕੇ ਇਸ ਤਰ੍ਹਾਂ ਉਹ ਤੁਸੀਂ ਆਪਣੇ ਮੂੰਹ 'ਤੇ ਲਗਾਉਣੀ ਹੈਗੀ। ਜਦ ਸੁੱਕ ਜਾਵੇ ਫਿਰ ਹੌਲੀ ਹੌਲੀ ਤੁਸੀਂ ਆਪਣੇ ਗਿੱਲਾ ਜਿਹਾ ਕੱਪੜਾ ਕਰਕੇ ਆਪਣੇ ਉਹਦੇ ਨਾਲ ਪਹੁੰਚਦੇ ਹੋ। ਜਾਂ ਗਲੋਹ ਦਾ ਰਸ ਇੱਥੇ ਮਿਲੇ ਜਾਂਦਾ ਜੀ ਸ਼ੀਸ਼ਿਆਂ ਦੇ ਵਿੱਚ। ਅੱਜ ਕੱਲ੍ਹ ਤਾਂ ਗਲੋਹ ਦੇ ਰਸ ਦੇ ਵਿੱਚ ਨਿੰਬੂ ਦਾ ਰਸ ਮਿਲਾ ਕੇ ਇਹ ਤੁਸੀਂ ਲਗਾ ਲਿਆ ਕਰੋ, ਇਹਦੇ ਨਾਲ ਠੀਕ ਹੋ ਜਾਂਦੇ ਕਿੱਲ। ਕੜੀ ਪੱਤੇ ਦਾ ਪੇਸਟ ਬਣਾ ਕੇ ਤੁਸੀਂ ਉਹ ਲਗਾ ਸਕਦੇ। ਕੜੀ ਪੱਤੇ ਨੂੰ ਭਿਓ ਕੇ ਰੱਖ ਦਿਓ ਪਾਣੀ ਨਾਲ, ਉਹਦੀ ਚਟਨੀ ਜਿਹੀ ਬਣਾ ਕੇ ਉਹ ਲਗਾ ਲਓ। ਇਹ ਵੀ ਸਾਰੇ ਕਿੱਲਾਂ ਵਾਸਤੇ ਵਧੀਆ ਚੀਜ਼। ਜਿਹੜੇ ਕਹਿੰਦੇ ਸੀਗੇ ਫੇਫੜਿਆਂ ਬਲਗਮ ਜੰਮੀ ਵੀ ਹੈਗੀ ਮੇਰੇ, ਉਹ ਤਾਂ ਉਹਨੇ ਮੁਨੱਕੇ ਸਾਰਿਆਂ ਤੋਂ ਵਧੀਆ ਰਹੋਗੇ ਜੀ। ਉਹਨਾਂ ਨੂੰ 10 ਕੁ ਮੁਨੱਕੇ ਪਾਣੀ ਨਾਲ ਰਾਤ ਨੂੰ ਭਿਓ ਕੇ ਰੱਖ ਦੇਵੇਂ, ਸਵੇਰ ਨੂੰ ਉੱਠ ਕੇ ਹੌਲੀ ਹੌਲੀ ਕਦੇ ਬੀਜ ਕੱਢ ਕੇ ਮੁਨੱਕੇ ਖਾ ਲਵੇਂ ਅਤੇ ਗਲੇ ਪਾਣੀ ਪੀ ਲਿਆ ਕਰੇ ਉਹ। ਫਿਰ ਸ਼ਹਿਦ ਇਹਦੇ ਵਿੱਚ ਮੈਂ ਚੰਗਾ ਰਹਿੰਦਾ ਜੀ। ਸ਼ਹਿਦ ਤੁਸੀਂ ਆਪਣੇ ਲੈ ਸਕਦੇ ਹੈਗੇ, ਜਾਂ ਸ਼ਹਿਦ ਦੇ ਵਿੱਚ 1 ਚਮਚਾ ਸ਼ਹਿਦ ਦਾ, ਅੱਧਾ ਕੁ ਚਮਚਾ ਆਪਣੇ ਲਸਣ ਦੇ ਜੂਸ ਦਾ ਕੱਢ ਕੇ ਮਿਲਾ ਕੇ ਤੁਸੀਂ ਆਪਣੇ ਪੀ ਸਕਦੇ, ਚੱਟ ਸਕਦੇ ਹੈਗੇ ਇਹਦੇ ਵਿੱਚੋਂ। ਇਹਦੇ ਨਾਲ ਤੁਸੀਂ ਲੈਣੀਆਂ ਹੈਗੀਆਂ ਸਰੰਜਾਂ ਮਿੱਠੀਆਂ, ਜੇ ਤੁਹਾਨੂੰ ਮਿਲ ਗਈਆਂ ਸਰੰਜਾਂ ਮਿੱਠੀਆਂ 50 ਗ੍ਰਾਮ, ਮਗਾਂ 50 ਗ੍ਰਾਮ, ਅਤੇ 50 ਗ੍ਰਾਮ ਤੁਸੀਂ ਐਲੋਵੇਰੇ ਦਾ ਗੁੱਦਾ ਲੈਣਾ ਜੀ। ਉਹ ਕੱਢ ਕੇ ਤੁਸੀਂ ਉੱਪਰਲੀਆਂ ਸਰੰਜਾਂ ਮਿੱਠੀਆਂ ਦੇ ਮਗਾਂ ਪੀ ਕੇ ਇਹਦੇ ਵਿੱਚੋਂ ਤੁਸੀਂ ਮਿਕਸ ਕਰਕੇ ਧੁੱਪ ਦੀ ਥੋੜ੍ਹੀ ਜਿਹੀਆਂ ਰੱਖ ਲਓ ਐਲੋਵੇਰੇ ਦੇ ਗੁੱਦੇ 'ਚ, ਜਾਂ ਉਹਨੂੰ ਖਰਲ ਕਰਕੇ ਉਹਨੇ ਮਿਕਸ ਜੇ ਕਰਕੇ ਜਦ ਤੁਹਾਡੇ ਗੋਲੀਆਂ ਵੱਟਣੇ ਜੋਗਾ ਹੋ ਗਿਆ, ਉਹ ਗੋਲੀਆਂ ਉਹਦੀਆਂ ਵੱਟ ਲਓ ਜਿਸ ਤਰ੍ਹਾਂ ਛੋਲਿਆਂ ਦੇ ਦਾਣੇ ਜਿਹੜੀਆਂ ਗੋਲੀਆਂ ਹੁੰਦੀਆਂ। ਇਹ ਗੋਲੀਆਂ ਇੱਕ ਸਵੇਰ ਨੂੰ, ਇੱਕ ਦੁਪਹਿਰ ਨੂੰ, ਇੱਕ ਸ਼ਾਮ ਨੂੰ, 3 ਗੋਲੀਆਂ ਰੋਜ਼ ਖਾਈ ਚੱਲੋ ਜੀ। ਜਾਂ ਫਿਰ ਆਪਣੇ ਲੌਂਗ ਲੈਣੇ ਹੈਗੇ, ਕਾਲੀ ਮਿਰਚਾਂ, ਸੁੰਡ, ਅਨਾਰ ਦੇ ਸੁੱਕੇ ਵੇ ਛਿਲਕੇ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ ਜੀ। ਅਤੇ ਇਹਦੇ ਵਿੱਚ ਤੁਸੀਂ ਉਹਨੇ ਚਾਹੇ ਤਾਂ ਸ਼ਹਿਦ ਵਾ ਮਿਲਾ ਕੇ ਤੁਸੀਂ 1 ਚਮਚਾ ਖਾ ਲਓ, ਚਾਹੇ ਇਹਨਾਂ ਦਾ ਤੁਸੀਂ ਚਾਹ ਬਣਾ ਕੇ 1 ਚਮਚਾ ਪੀ ਲਓ। ਜੇ ਚਾਹ ਬਣਾ ਕੇ ਪੀਣੀ ਤਾਂ ਤੁਸੀਂ ਮਿਸ਼ਰੀ ਪਾ ਲਓ ਵਿੱਚੋਂ, ਜਾਂ ਸ਼ਹਿਦ ਪਾ ਲਓ, ਨਹੀਂ ਤਾਂ ਇਕੱਲੇ ਸ਼ਹਿਦ ਦੇ ਵਿੱਚ ਮਿਸ਼ਰੀ ਲਾ ਕੇ 1 ਚਮਚਾ ਇਹ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਖਾ ਲਿਆ ਕਰੋ। ਅਤੇ ਇਹਦੇ ਵਿੱਚੋਂ ਫਿਰ ਤੁਸੀਂ ਉਹਨੇ ਕਰ ਸਕਦੇ ਹੈ ਕਿ ਕਾਲੀ ਮਿਰਚਾਂ ਲੈਣੀਆਂ ਹੈਗੀਆਂ 10 ਗ੍ਰਾਮ, ਅਤੇ ਗੁੜ ਲੈਣਾ ਹੈਗਾ 40 ਗ੍ਰਾਮ। ਇਹਦੀਆਂ ਗੋਲੀਆਂ ਜਾਂ ਵੱਟ ਲਓ ਤੁਸੀਂ ਉਹਨੇ, ਇਹ ਆਪਣੇ ਗੋਲੀਆਂ ਤੁਸੀਂ ਅੱਧੇ ਕੁ ਗ੍ਰਾਮ ਦੀ ਕਾਬਲੀ ਛੋਲਾ ਹੁੰਦਾ, ਉੱਡੀ ਕੁ ਗੋਲੀਆਂ ਵੱਟ ਲਓ, 3 ਟਾਈਮ ਗੋਲੀ ਚੂਸ ਲਈ ਸਵੇਰ ਨੂੰ, ਦੁਪਹਿਰ ਨੂੰ, ਸ਼ਾਮ ਨੂੰ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਅੰਜੀਰ ਜਿਹੜੇ ਫਿੱਗ ਹੁੰਦੇ ਜੀ, ਫਿੱਗ 3 ਸਵੇਰ ਨੂੰ ਭਿਓ ਕੇ, ਰਾਤ ਨੂੰ ਭਿਓ ਕੇ ਰੱਖ ਲਏ, ਸਵੇਰ ਨੂੰ ਖਾ ਲਏ, 3 ਸਵੇਰ ਨੂੰ ਭਿਓ ਕੇ ਸ਼ਾਮ ਨੂੰ ਖਾ ਲਏ। ਇਹ ਫਿੱਗਾਂ ਨਾਲ ਵੀ ਜਿਹੜੀ ਛਾਤੀ ਦੀ ਬਲਗਮ ਜਿਹੜੀ ਨਿਕਲ ਜਾਂਦੀ। ਜਾਂ ਫਿਰ ਆਪਣੇ ਤੁਸੀਂ ਲੌਂਗ ਪਾਣੀ ਦੇ ਵਿੱਚੋਂ ਭਿਓ ਕੇ ਰੱਖ ਦਿਓ 5 ਕੁ ਲੌਂਗ ਰਾਤ ਨੂੰ, ਸਾਰੀ ਦਿਹਾੜੀ ਇੱਕ ਜੱਗ 'ਚ 5-6 ਲੌਂਗ ਭਿਓ ਕੇ ਰੱਖ ਦੇਣੇ। ਉਹ ਫਿਰ ਸਾਰੀ ਦਿਹਾੜੀ ਇਹੀ ਪਾਣੀ ਪੀਣਾ ਜੀ। ਗਲੇ ਆਪਣੇ ਠੰਡਾ ਪਾਣੀ, ਫਰਿੱਜ ਦਾ ਪਾਣੀ ਹੈਗਾ, ਵਾਟਰ ਰੂਮ ਟੈਂਪਰੇਚਰ 'ਤੇ ਹੈਗਾ ਜੀ, ਉਹੀ ਤੁਸੀਂ ਯੂਜ਼ ਕਰਨਾ ਹੈਗਾ ਪਾਣੀ। ਫਰਿੱਜ ਦੀ ਕੋਈ ਚੀਜ਼ ਨਹੀਂ ਯੂਜ਼ ਕਰਨੀ, ਬੱਤਾ ਨਹੀਂ ਪੀਣਾ, ਠੰਡੀ ਚੀਜ਼ 'ਤੇ ਪਰਹੇਜ਼। ਇਹਦੇ ਵਿੱਚੋਂ ਤੁਸੀਂ ਲੈਣੀ ਹੈਗੀ ਸੁੰਡ ਲੈਣੀ ਹੈਗੀ, ਕਾਲੀ ਮਿਰਚਾਂ ਲੈਣੀ ਹੈਗੀ, ਹਲਦੀ ਲੈਣੀ ਹੈਗੀ ਜੀ, ਇਹ ਬਰਾਬਰ ਲੈਣੀਆਂ ਹੈਗੀਆਂ। ਇਹਦਾ ਤੁਸੀਂ ਅੱਧਾ ਚਮਚਾ ਕੋਸੇ ਪਾਣੀ ਨਾਲ ਤੁਸੀਂ ਉਹਨੇ ਲੈ ਕਰੋ। ਇਹ ਬਲਗਮ ਜੰਮਣ ਨਹੀਂ ਦਿੰਦਾ ਜੀ, ਉਹਨੇ ਜਿਹੜੀ ਹੋਗੀ ਗਲੇ ਕੱਢ ਦੂਗਾ। ਸਾਹ ਦੀ ਨਾਲੀ ਮਾਂ ਜੇ ਸੋਜਾ ਹੁੰਦਾ ਉਹ ਹਟ ਜੂਗਾ ਇਹਦੇ ਨਾਲ। ਇਹ ਬਹੁਤ ਵਧੀਆ ਚੀਜ਼ ਹੈ ਜੀ, ਵਰਤੀ ਵੀ ਹੈਗੀ ਮੇਰੀ ਆਪਣੀ ਜੀ, ਐਨ ਵਧੀਆ ਚੀਜ਼ ਹੈਗੀ ਜੀ। ਜਾਂ ਫਿਰ ਦੂਸਰਾ ਇਲਾਜ ਹੈਗਾ ਸੁੱਕਾ ਔਲਾ ਲੈਣਾ ਹੈਗਾ, ਮਲੱਠੀ ਲੈਣੀ ਹੈਗੀ, ਇਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ ਖਾਲੀ ਪੇਟ ਲੈਣਾ ਹੈਗਾ, ਸ਼ਾਮ ਨੂੰ ਲੈਣਾ ਹੈ। ਜਾਂ ਫਿਰ ਜਿਹੜੀ ਮੇਥੀ ਹੁੰਦੀ ਹੈ ਜੀ, ਮੇਥੀ 1 ਚਮਚਾ ਪਾਣੀ ਨਾਲ ਉਬਾਲ ਕੇ ਇਹਦੀ ਚਾਹ ਗੁੜ ਪਾ ਕੇ ਤੁਸੀਂ ਚਾਹ ਬਣਾ ਲਓ ਜੀ ਮੇਥੀ, ਇਹ ਵੀ ਬਹੁਤ ਵਧੀਆ ਰਹਿੰਦੀ ਜੀ ਛਾਤੀ ਦੀ ਬਲਗਮ ਵਾਸਤੇ। ਅੱਗੇ ਪਿਛਲੇ ਜਿਹੜੇ ਐਲਰਜੀ ਜੀ ਕਹਿੰਦੇ ਸੀਗੇ, ਐਲਰਜੀ ਜੀ ਹੋ ਜਾਂਦੀ ਹੈਗੀ, ਉਹ ਤਾਂ 10 ਗ੍ਰਾਮ ਤੁਸੀਂ ਦਾਲਚੀਨੀ ਲੈ ਲਵੇਂ, ਅਤੇ 40 ਗ੍ਰਾਮ ਮਲੱਠੀ ਲੈਣੀ ਹੈਗੀ, ਮਗਾਂ ਲੈਣੀਆਂ ਹੈਗੀਆਂ 30 ਗ੍ਰਾਮ, ਛੋਟੀ ਇਲਾਇਚੀ ਲੈਣੀ ਹੈਗੀ 20 ਗ੍ਰਾਮ, ਕੋਜਾ ਮਿਸ਼ਰੀ ਲੈਣੀ ਹੈਗੀ 50 ਗ੍ਰਾਮ। ਇਹ ਮਿਕਸ ਕਰਕੇ ਤੁਸੀਂ ਆਪਣੀਆਂ ਸਾਰੀਆਂ ਚੀਜ਼ਾਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਇਹਦੇ ਨਾਲ ਜੀ। ਜਿਹੜੇ ਐਲਰਜੀ ਜਿਹੜੇ ਕਹਿੰਦੇ ਸੀਗੇ ਆਪਣੇ ਸਿਰ ਦੇ ਵਿੱਚੋਂ ਗੰਜ ਜਾਂ ਮੇਰੇ ਪੈ ਜਾਂਦਾ ਗੋਲ ਜਿਹਾ ਕੀੜਾ ਜਿਹਾ ਜਿਸ ਤਰ੍ਹਾਂ ਲੱਗਿਆ ਹੁੰਦਾ ਜੀ, ਪਹਿਲਾਂ ਤਾਂ ਆਪਣੇ ਜਿਹੜੀ ਜਗ੍ਹਾ ਹੈਗੀ ਉਹਨੂੰ ਆਪਣੇ ਸੁੱਕੀ ਲੇਜੀ ਨਾਲ ਆਪਣੇ ਖੁੱਚ ਕੇ
ਉੱਪਰ ਜਿਹੜੀ ਸਿੱਕਰੀ ਜੀ ਹੈਗੀ ਉਹ ਲਾ ਦੇਣੀ ਹੈ ਉਹਦੇ ਨਾਲ ਜੀ। ਔਰ ਫਿਰ ਜਿਹੜੀ ਅਰਹਰ ਦੀ ਦਾਲ ਉਹਦਾ ਪੇਸਟ ਬਣਾ ਕੇ ਉਹ ਤੁਸੀਂ ਲਗਾਉਣਾ ਉਹਦੇ ਉੱਤੇ ਜੀ। ਇਹ ਤੁਸੀਂ ਘੰਟਾ 2 ਘੰਟੇ ਲਗਾ ਕੇ ਰੱਖੋ, ਫਿਰ ਆਪਣੇ ਨਹਾ ਲਓ ਜੇ ਨਹਾਉਣਾ ਤਾਂ, ਨਹੀਂ ਤਾਂ ਥੋੜ੍ਹੀ ਜਿਹੀ ਜਗ੍ਹਾ ਹੈਗੀ ਉਹ ਵੀ ਸਰ ਵੀ ਜਿੱਥੇ ਬਾਅਦ ਵਿੱਚ ਸੁੱਕ ਗਿਆ ਤਾਂ ਉਹਨੇ ਝਾੜਤੀ। ਤੇ ਨਹੀਂ ਨਿੰਬ ਦਾ ਤੇਲ ਤੁਸੀਂ ਲਗਾ ਲਿਆ ਕਰੋ ਇਹਦੇ ਨਾਲ, ਨਿੰਬ ਦੇ ਤੇਲ ਦੀ ਹੌਲੀ ਹੌਲੀ ਮਾਲਿਸ਼ ਕਰੀ ਚੱਲੋ, ਇਹਦੇ ਨਾਲ ਵੀ ਆਪਣੇ ਜਿਹੜਾ ਕੀੜਾ ਜਿਹੜਾ ਹੁੰਦਾ ਜੀ ਬਾਲ ਦਾ ਮਰ ਜਾਂਦਾ ਹੈਗਾ। ਜਿਹੜੇ ਕਹਿੰਦੇ ਉਹਨੇ ਖੁਸ਼ਕੀ ਜੀ ਹੈ ਜਿਹਨਾਂ ਨੂੰ ਸਕਿਨ ਦੀ ਪ੍ਰੋਬਲਮ ਰਹਿੰਦੀ ਹੈਗੀ, ਡਰਾਈ ਸਕਿਨ ਜਿਹਨਾਂ ਦੀ ਰਹਿੰਦੀ ਹੈਗੀ, ਉਹ ਆਪਣੇ ਟਮਾਟਰ ਦਾ ਯੂਜ਼ ਕਰੇ ਜੀ। ਟਮਾਟਰ ਆਪਣੇ ਘਰ ਟਮਾਟਰ ਦਾ ਜੂਸ, ਚਾਹੇ ਟਮਾਟਰ ਨੂੰ ਖਾ ਲਵੇਂ, ਚਾਹੇ ਟਮਾਟਰ ਦਾ ਜੂਸ ਕੱਢ ਕੇ ਨੂਨ ਕਾਲੀਆਂ ਮਿਰਚਾਂ ਪਾ ਕੇ ਉਹ ਤੁਸੀਂ ਆਪਣੇ ਲੈ ਲਿਆ ਕਰੋ ਜੀ। ਇਹ ਵਧੀਆ ਰਹਿੰਦਾ, ਸ਼ੂਗਰ ਵਾਸਤੇ ਵੀ ਗੁੱਡ ਹੈ ਜੀ, ਜਿਹਨਾਂ ਦੀ ਡਰਾਈ ਸਕਿਨ ਹੈਗੀ ਉਹਦੇ ਵਾਸਤੇ। ਜਿਹੜੇ ਬੱਚੇਦਾਨੀ ਮੈਂ ਕਹਿੰਦੇ ਸੀਗੇ ਰਸੌਲੀ ਹੈਗੀ ਜੀ, ਉਹ ਤਾਂ ਦੱਸਿਆ ਹੈਗਾ ਕਈ ਵਾਰੀ, ਚਲੋ ਅੱਜ ਫੇਰ ਦੱਸ ਦਿੰਦੇ। ਇਹਦਾ ਸੁਹਾਗਾ ਲੈਣਾ ਹੈਗਾ ਜੀ, ਜੌਂ ਖਾਰ, ਕਲਮੀ ਸ਼ੋਰਾ, ਜੰਗਹੜ, ਸੁੰਡ, ਧਨੀਆ, ਇਹ ਸਾਰੀਆਂ ਚੀਜ਼ਾਂ ਆਪਣੇ ਲੈਣੀਆਂ 20 ਗ੍ਰਾਮ, ਤੇ ਨਸ਼ਾਦਰ ਠਿਕਰੀ ਲੈਣਾ ਹੈਗਾ ਜੀ 10 ਗ੍ਰਾਮ। ਇਹ ਤੁਸੀਂ ਆਪਣੇ 1 ਚਮਚਾ ਤੁਸੀਂ ਆਪਣੇ ਲੈ ਲਿਆ ਕਰੋ, ਚਾਹੇ ਤਾਂ ਗਾਜਰਾਂ ਦੇ ਜੂਸ ਨਾਲ ਲੈ ਲਓ, ਪਾਈਨਐਪਲ ਦੇ ਜੂਸ ਨਾਲ ਲੈ ਲਓ, ਇਹਦੇ ਨਾਲ ਵਧੀਆ ਰਹਿੰਦਾ ਹੈਗਾ ਜੀ। 1-1.5 ਚਮਚਾ ਇਹਦਾ ਉਹਨੇ ਲੈ ਲਿਆ। ਇਹਦੇ ਫਿਰ ਕਚਨਾਰ ਗੂਗਲ ਦੀ ਗੋਲੀਆਂ ਲੈਣੀਆਂ ਬਹੁਤ ਵਧੀਆ ਇਹਦੇ ਨਾਲ ਜੀ। ਕਚਨਾਰ ਗੂਗਲ ਦੀਆਂ ਗੋਲੀਆਂ ਤੁਸੀਂ ਯੂਜ਼ ਕਰੋ, 3 ਗੋਲੀਆਂ ਰੋਜ਼ ਲੈਣੀਆਂ ਜੀ। 1 ਸਵੇਰ ਨੂੰ, ਜਾਂ ਐਂ ਕਰੋ 2 ਸਵੇਰ ਨੂੰ ਲੈ ਲਓ, 1 ਸ਼ਾਮ ਨੂੰ ਲਓ, 3 ਗੋਲੀਆਂ ਖਾਣੀਆਂ ਰੋਜ਼, ਚਾਹੇ 1 ਦੁਪਹਿਰ ਨੂੰ, 1 ਸਵੇਰ ਨੂੰ, 1 ਸ਼ਾਮ ਨੂੰ, ਐਂ ਕਰ ਲਓ। ਇਹ ਕਚਨਾਰ ਗੂਗਲ ਦੀ ਗੋਲੀ ਨਾਲ ਲਓਗੇ ਤਾਂ ਬਹੁਤ ਛੇਤੀ ਆਰਾਮ ਆ ਜਾਂਦਾ ਜੀ। ਨਹੀਂ ਬੱਚੇ ਦਾ ਨਹੀਂ ਸਿਸਟ ਹੈ ਇਹਦੇ ਨਾਲ ਵਰਤਿਆ ਵਾ ਨੁਕਸਾ ਜੀ, ਇਹ ਤਾਂ 50 ਵਾਰੀ ਗੁਰਦੀਪ ਭੈਣ ਜੀ ਨੇ ਆਏ ਵਾਰੀ ਜੀ। ਜਿਹੜੇ ਕਬਜ਼ ਕਹਿੰਦੇ ਸੀਗੇ ਜੀ, ਉਹ ਤਾਂ ਕੁਆਦ ਦਾ ਰਸ ਤੁਸੀਂ 25 ਗ੍ਰਾਮ ਕੁਆਦ ਦਾ ਰਸ ਕਾਲਾ ਨੂਨ ਪਾ ਕੇ ਤੁਸੀਂ ਉਹਨੇ ਇਹੀ ਲਈ ਚੱਲੋ ਜੀ, ਇਹਦੇ ਨਾਲ ਹਟ ਜੂ। ਜਾਂ ਐਂ ਕਰੋ ਕੁਆਦ ਦੇ ਰਸ ਦੇ ਵਿੱਚੋਂ ਥੋੜ੍ਹਾ ਜਿਹਾ ਕਾਲਾ ਨੂਨ ਪਾ ਲਿਆ ਤੇ 1 ਚਮਚਾ ਸੌਂਫ ਪੀ ਕੇ ਉਹ ਪਾ ਲਈ ਇਸੀ ਜੂਸ ਦੇ ਵਿੱਚੋਂ। ਇਹ ਤਿੰਨੇ ਚੀਜ਼ਾਂ ਮਿਕਸ ਕਰਕੇ ਲਈ ਚੱਲੋ, ਬਹੁਤ ਛੇਤੀ ਆਰਾਮ ਆ ਜਾਊਗਾ ਜੀ ਇਹਦੇ ਨਾਲ। ਕਾਲਾ ਨੂਨ ਤੇ ਸੌਂਫ ਤੇ ਕੁਆਦ ਦਾ ਰਸ ਜਿੰਨਾ ਤੁਸੀਂ ਪੀਣਾ ਅੰਦਾਜ਼ੇ ਨਾਲ ਹੈਗੇ, ਅੱਧਾ ਕੱਪ ਪੀ ਲਓ ਤਾਂ ਵੀ ਠੀਕ। ਤੇ ਮਣੱਕੇ ਇਹਦੇ ਵਿੱਚੋਂ ਵਧੀਆ ਰਹਿੰਦੇ, ਦੁੱਧ ਮਾ ਉਬਾਲ ਕੇ 10-15 ਮਣੱਕੇ ਤੁਸੀਂ ਪੀ ਲਓ। ਗੁਲਕੰਦ ਦੇ 2-3 ਚਮਚੇ ਬਣਿਆ ਬਣਾਇਆ ਮਿਲ ਜਾਂਦਾ ਜੀ, ਇਹ 2-3 ਚਮਚੇ ਖਾ ਕੇ ਉੱਪਰੋਂ ਗਰਮ ਦੁੱਧ ਤੁਸੀਂ ਆਉਨੇ ਪੀ। ਅਰੰਡੀ ਦਾ ਤੇਲ ਤੁਸੀਂ 3-4 ਚਮਚੇ ਇਹ ਪੀ ਸਕਦੇ ਹੈਗੇ ਜੀ ਰੋਜ਼, ਦੁੱਧ ਮਾ ਪਾ ਕੇ ਇਹ ਤੁਸੀਂ ਆਉਨੇ ਪੀ ਲਓ। ਫਿਰ ਤਿਰਫਲਾ ਪਾਊਡਰ ਹੁੰਦਾ 2 ਚਮਚੇ, ਪਾਣੀ ਮੈਂ ਭਿਓ ਕੇ ਰੱਖ ਦੇਣਾ, ਸਵੇਰ ਨੂੰ ਤੁਸੀਂ ਪਾਣੀ ਇਹ ਪੀ ਲਓ ਜੀ ਨਿਤਰਿਆ ਵਾ, ਇਹ ਤੁਸੀਂ ਲੈ ਸਕਦੇ ਹੈਗੇ। 7 ਇਸਬਗੋਲ ਜਿਹੜਾ ਹੁੰਦਾ ਜੀ, ਉਹਦੇ 2-3 ਚਮਚੇ ਤੁਸੀਂ ਗਰਮ ਦੁੱਧ ਮਾ ਘੋਲ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਫਿਰ ਅਜਵਾਇਨ ਤੇ ਕਾਲੀ ਮਿਰਚ, ਕਾਲਾ ਨੂਣ 1 ਚਮਚਾ ਅਜਵਾਇਨ ਦਾ ਪਾ ਲਿਆ, 1 ਚੁਟਕੀ ਆਪਣੇ ਕਾਲੀ ਮਿਰਚ ਦੀ, 1 ਚੁਟਕੀ ਕਾਲੇ ਨੂਣ, ਇਹਦੀ ਚਾਹ ਜੀ ਬਣਾ ਕੇ ਤੁਸੀਂ ਇਹ ਪੀ ਲਿਆ ਕਰੋ, ਇਹਦੇ ਨਾਲ ਵੀ ਆਪਣੇ ਕਬਜ਼ ਹਟ ਜਾਂਦੀ। ਜੇ ਮੂੰਗਫਲੀ ਤੇ ਨਹੀਂ ਐਲਰਜੀ ਹੈਗੀ, ਕਈਆਂ ਨੂੰ ਮੂੰਗਫਲੀ ਤੇ ਐਲਰਜੀ ਹੁੰਦੀ ਹੈ ਜੀ, ਉਹਨੇ ਸੰਭਲ ਕੇ ਨੁਕਸਾ ਵਰਤਣਾ ਹੈ। 2 ਚਮਚੇ ਉਹਨੇ ਮੂੰਗਫਲੀ ਦਾ ਤੇਲ, ਚਾਹੇ ਤਾਂ ਦੁੱਧ ਮਾ ਘੋਲ ਕੇ ਪੀ ਲਓ, ਚਾਹੇ ਐਂ ਪੀ ਕੇ ਉੱਪਰ ਦੁੱਧ ਪੀ ਲਓ ਗਰਮ। ਇਹ ਐਲਰਜੀ ਦਾ ਧਿਆਨ ਰੱਖਣਾ, ਮੂੰਗਫਲੀ ਤੇ ਐਲਰਜੀ ਨਾ ਹੋਵੇ ਜੀ। ਹਾਂਜੀ। ਫਿਰ ਸਵੇਰ ਨੂੰ ਉੱਠ ਕੇ ਤੁਸੀਂ ਜਿਹਨਾਂ ਨੂੰ ਕਬਜੀ ਹੈਗੀ, ਸੰਗਤਰੇ ਦਾ ਜੂਸ ਖਾਲੀ ਪੇਟ ਪੀਣਾ ਜੀ, ਕਾਲੀ ਮਿਰਚਾਂ ਪਾ ਕੇ ਤੇ ਅਦਰਕ ਦਾ ਰਸ ਪਾ ਕੇ ਇਹ ਤੁਸੀਂ ਆਪਣੇ ਪੀ ਲਿਆ ਕਰੋ ਸਵੇਰੇ ਉੱਠ ਕੇ ਨੀਲੇ ਕਾਲਜੇ। ਇਹਦੇ ਨਾਲ ਵੀ ਕਬਜੀ ਬਹੁਤ ਛੇਤੀ ਖੁੱਲ੍ਹ ਜਾਂਦੀ ਹੈ। ਹਰੜਾਂ ਦਾ, ਜਿਹੜੀ ਕਾਲੀ ਹਰੜਾਂ ਦਾ ਹੁੰਦਾ, ਹਰੜਾਂ ਦਾ ਮੁਰੱਬਾ, ਉਹ ਵੀ ਤੁਸੀਂ 2-3 ਹਰੜਾਂ ਖਾ ਲਿਆ ਕਰੋ। ਤੇ ਇਹਦੇ ਵਿੱਚ ਅੰਗੂਰ, ਅੰਬ, ਸੌਗੀ, ਪਪੀਤਾ, ਅਮਰੂਦ, ਪੀਚਸ, ਪੇਅਰ, ਇਹ ਚੀਜ਼ਾਂ ਤੁਸੀਂ ਆਪਣੀ ਖੁਰਾਕ ਵਾਂ ਜ਼ਿਆਦਾ ਯੂਜ਼ ਕਰ ਲਓ। ਖਿਚੜੀ ਜ਼ਿਆਦਾ ਖਾਓ, ਮੂੰਗੀ ਦੀ ਦਾਲ ਤੇ ਚੌਲਾਂ ਦੀ ਖਿਚੜੀ ਬਣਾ ਕੇ ਇਹ ਜ਼ਿਆਦਾ ਖਾਓ, ਇਹ ਆਪਣੇ ਕਬਜ਼ ਨੂੰ ਦੂਰ ਕਰ ਦਿੰਦੀਆਂ ਜੀ। ਇਹ ਅੱਗੇ ਕਹਿੰਦੇ ਸੀਗੇ ਦਿਲ ਦੀ ਧੜਕਣ ਵਾਸਤੇ, ਉਹਦੇ ਮਤਲਬ ਤੇਜ਼ ਹੁੰਦੀ ਦਿਲ ਦੀ ਧੜਕਣ, ਮੈਂ ਤਾਂ ਕਹੂੰਗਾ ਜੀ ਉਹਨੇ ਔਲੇ ਦਾ ਮੁਰੱਬਾ, ਸਿਓ ਦਾ ਮੁਰੱਬਾ, ਇਹ ਤੁਸੀਂ ਉਹਨੇ ਖਾਣ ਲਾ ਜਾਓ। ਤੇ ਜਿਹੜਾ ਅਰਜੁਨਾ ਰਿਸਟ ਹੈਗਾ ਜੀ, ਅਰਜੁਨਾ ਰਿਸਟ, ਇਹ ਉਹਨੇ ਇੰਡੀਅਨ ਸਟੋਰਾਂ 'ਚ ਹੁਣ ਤਾਂ ਪਿਆ ਹੀ ਹੈਗਾ, ਨਹੀਂ ਤੁਸੀਂ ਐਮਾਜ਼ੋਨ ਤੋਂ ਮੰਗਵਾ ਲਓ। ਉਹ ਤੁਸੀਂ 4 ਚਮਚੇ ਪਾਣੀ ਮਾ ਪਾ ਕੇ ਮਿਕਸ ਕਰਕੇ ਉਹ ਤੁਸੀਂ ਆਪਣੇ ਪੀ ਲਿਆ ਕਰੋ। 4-5 ਚਮਚੇ ਪਾਣੀ ਪਾ ਲਿਆ। ਇਹ ਸਾਰੇ ਦਿਲ ਦੀ ਹਰੇਕ ਬਿਮਾਰੀ ਵਾਸਤੇ ਵਧੀਆ ਹੈਗਾ ਜੀ, ਦਿਲ ਨੂੰ ਤਾਕਤ ਦੇ ਦੂਗਾ ਸਾਰਿਆਂ ਨੂੰ। ਜਾਂ ਫਿਰ ਜੇ ਨਹੀਂ ਮਿਲਦਾ ਤਾਂ ਤੁਹਾਨੂੰ ਅਰਜੁਨਾ ਪਾਊਡਰ ਤਾਂ ਮਿਲਦਾ ਹੀ ਹੈਗਾ, ਉਹਦੀ ਚਮਚੇ ਦੀ ਚਾਹ ਬਣਾ ਕੇ ਤੁਸੀਂ 2 ਟਾਈਮ ਪੀ ਲਈ, 1 ਸਵੇਰ ਨੂੰ, 1 ਚਮਚੇ ਸ਼ਾਮ ਨੂੰ ਪਾਊਡਰ ਦੀ। ਇਹ ਬਹੁਤ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਾਂ ਫਿਰ ਉਹਨੇ ਸੁੱਕਾ ਧਨੀਆ ਲੈਣਾ ਹੈਗਾ 1 ਚਮਚਾ, 1 ਚਮਚਾ ਮਿਸ਼ਰੀ ਲੈਣੀ ਹੈਗੀ ਜੀ, ਧਾਗੇ ਵਾਲੀ ਮਿਸ਼ਰੀ ਲੈਣੀ, ਉਹ ਤੁਸੀਂ ਰੋਜ਼ ਖਾਣ ਲਾ ਜਾਓ। ਜਾਂ ਫਿਰ 100 ਗ੍ਰਾਮ ਪਪੀਤਾ ਲੈਣਾ ਹੈਗਾ, 1 ਚੁਟਕੀ ਲੌਂਗ ਉਹਦੇ ਛਿੜਕ ਕੇ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਗਾਜਰਾਂ ਦਾ ਜੂਸ ਨਿੰਬੂ ਨੂੰ ਜੋੜ ਕੇ ਇਹਦੇ ਵਿੱਚੋਂ ਵਧੀਆ ਰਹਿੰਦਾ ਹੈਗਾ ਜੀ। ਫਿਰ ਜਿਹੜਾ ਪਿਸਤਾ ਹੁੰਦਾ, ਪਿਸਤਾ ਉਹਦੀ 5-6 ਗਿਰੀਆਂ ਲੈ ਕੇ ਉਹਦੇ ਵਿੱਚੋਂ ਨਿੰਬੂ ਲਗਾ ਕੇ ਥੋੜ੍ਹਾ ਜਿਹਾ ਚਟਨੀ ਜੀ ਬਣਾ ਕੇ ਤੁਸੀਂ ਉਹ ਖਾ ਲਿਆ ਕਰੋ ਇਹਦੇ ਨਾਲ, ਇਹ ਚੰਗਾ ਰਹਿੰਦਾ ਹੈਗਾ ਸਾਨੂੰ ਆਪਣੇ। ਫਿਰ ਨਹੀਂ ਤਾਂ 1 ਚਮਚਾ ਸ਼ਹਿਦ ਖਾ ਲੈਣਾ ਹੈਗਾ, ਉੱਪਰ ਅੱਧ ਘੰਟੇ ਬਾਅਦ ਤੁਸੀਂ ਆਪਣੇ ਦਹੀਂ ਦੀ ਲੱਸੀ ਬਣਾ ਕੇ ਪੀ ਲਓ। ਜਾਂ ਫਿਰ ਮੇਥੀ ਦਾ ਚੂਰਨ ਤੁਸੀਂ 1 ਚਮਚਾ ਲੈ ਕੇ
ਚਾਹੇ ਦਹੀਂ ਦੇ ਵਿੱਚ ਮਿਕਸ ਕਰਕੇ ਖਾ ਲਓ, ਚਾਹੇ ਇਹ ਲੈ ਕੇ ਉੱਪਰ ਤੇ ਲੱਸੀ ਪੀ ਲਓ। ਇਹਦੇ ਨਾਲ ਫਿਰ ਨਹੀਂ ਤਾਂ ਫਿਰ ਬ੍ਰਹਮੀ ਪਾਊਡਰ ਲੈਣੀ ਹੈਗੀ 20 ਗ੍ਰਾਮ, ਸਿਰਫਲਾ ਪਾਊਡਰ ਲੈਣਾ ਹੈਗਾ 60 ਗ੍ਰਾਮ, ਕਾਲੀ ਮਿਰਚਾਂ ਲੈਣੀਆਂ ਹੈਗੀਆਂ 5 ਗ੍ਰਾਮ। ਇਹ ਆਪਣਾ 1 ਚਮਚਾ ਤੁਸੀਂ ਸਵੇਰ ਨੂੰ ਲੈ ਸਕਦੇ ਹੋ, 1 ਚਮਚਾ ਸ਼ਾਮ ਨੂੰ ਲੈ ਸਕਦੇ ਹੈਗੇ। ਇਹਦੇ ਨਾਲ ਆਪਣੇ ਦਿਮਾਗ ਵੀ ਠੀਕ ਹੋ ਜਾਂਦਾ, ਦਿਲ ਦੀ ਧੜਕਣ ਵੀ ਠੀਕ ਹੋ ਜਾਂਦੀ। ਜਾਂ ਫਿਰ ਇਹਦੇ ਵਿੱਚੋਂ ਦਿਲ ਦੀ ਧੜਕਣ ਵਾਸਤੇ ਹੈਗਾ 10 ਗ੍ਰਾਮ ਤੁਸੀਂ ਅਨਾਰ ਲੈਣਾ ਹੈਗਾ, ਅਨਾਰ ਦੇ ਪੱਤੇ ਤੇ ਆਪਣੇ ਇਹਨੂੰ ਹਾਂਜੀ ਤਾਜ਼ੇ ਅਨਾਰ ਦੇ ਪੱਤੇ, ਅਨਾਰ ਦਰਖਤ ਦੇ ਪੱਤੇ ਲੈ ਕੇ ਜੀ ਉਹਨੂੰ ਇੱਕ ਗਲਾਸ ਪਾਣੀ ਦਾ ਪਾ ਕੇ 10 ਕੁ ਪੱਤੇ ਲੈ ਕੇ ਅਨਾਰ ਦੇ 1 ਗਲਾਸ ਪਾਣੀ ਦਾ ਪਾ ਕੇ ਉਹਨੂੰ ਮਿਕਸੀ ਵਿੱਚ ਪਾ ਕੇ ਘੋੜ ਲੈਣਾ ਜੀ। ਫਿਰ ਇਹ ਛਾਣ ਕੇ ਉਹ ਪੀਣਾ ਜੀ, ਇਹਦੇ ਨਾਲ ਹੋ ਜੂਗੀ। ਜਾਂ ਫਿਰ ਉਹਨੇ ਸੌਗੀ ਜਿਹੜੀ ਹੁੰਦੀ ਹੈ 25-30 ਸੌਗੀ ਦੇ ਦਾਣੇ ਗੁਲਾਬ ਦੇ ਜਲ ਦੇ ਵਿੱਚ ਗੁਲਾਬ ਜਲ 'ਚ ਭਿਓ ਕੇ ਰੱਖਣੇ ਹੈਗੇ ਤੁਸੀਂ। ਇਹ ਫਿਰ ਸਵੇਰ ਨੂੰ ਉੱਠ ਕੇ ਤੁਸੀਂ ਗੁਲਾਬ ਦਾ ਸੌਗੀ ਦਾ ਦਾਣਾ ਉਹ ਖਾਈ ਜਾਣਾ ਤੇ ਜਿਹੜਾ ਪਾਣੀ ਹੋਊਗਾ ਉਹ ਵੀ ਪੀ ਲੈਣਾ ਜੀ। ਇਹ ਦਿਲ ਦੀ ਧੜਕਣ ਨੂੰ ਆਪਣੇ ਠੀਕ ਕਰ ਦਿੰਦੇ। ਫਿਰ ਅਨਾਰ ਦਾ ਜੂਸ ਵਧੀਆ ਰਹਿੰਦਾ, ਜਿਹਦੇ ਅਨਾਰ ਦਾ ਤੁਸੀਂ ਉਹਨੇ ਪੀਓ, ਲੀਚੀ ਦਾ ਜੂਸ ਪੀਓ, ਇਹ ਚੰਗੀ ਚੀਜ਼ ਹੈਗੀ ਜੀ। ਸੁੱਕੇ ਔਲਿਆਂ ਦਾ ਪਾਊਡਰ ਤੁਸੀਂ ਲੈਣਾ ਹੈਗਾ 12 ਗ੍ਰਾਮ, ਜਿੰਨਾ ਤੁਸੀਂ ਉਹਨੇ ਧਨੀਆ ਲੈਣਾ ਅੱਧਾ ਤੇ ਔਲਿਆਂ ਦਾ ਪਾਊਡਰ ਲੈਣਾ ਹੈਗਾ 2। ਜੇ 100 ਗ੍ਰਾਮ ਔਲਿਆਂ ਦਾ ਪਾਊਡਰ ਲੈਣਾ ਤਾਂ ਧਨੀਆ ਲੈਣਾ ਹੈਗਾ ਤੁਸੀਂ 50 ਗ੍ਰਾਮ। ਇਹ ਤੁਸੀਂ ਆਪਣੇ ਮਿਕਸ ਕਰਕੇ 1 ਗਲਾਸ ਪਾਣੀ ਵਿੱਚ ਤੁਸੀਂ 1 ਚਮਚਾ ਇਹਨਾਂ ਦਾ ਮਿਕਸ ਕਰ ਲੈਣਾ ਤੇ ਵਿੱਚੋਂ ਥੋੜੀ ਮਿਸ਼ਰੀ ਪਾ ਲੈਣੀ ਹੈ। ਬਸ ਫਿਰ ਪੁਣ ਕੇ ਤੁਸੀਂ ਉਹਨੇ ਇਹ ਪੀਲੇ ਕਰੋ ਜੀ। 1 ਗਲਾਸ ਉਹਨੇ ਰੋਜ਼ ਪੀ, ਇਹਦੇ ਨਾਲ ਵੀ ਠੀਕ। ਬਾਕੀ ਸੀ ਉਹ ਇਹਦੇ ਵਿੱਚੋਂ ਸਾਰਾ ਦਿਲ ਦੇ ਵਿੱਚੋਂ ਤੁਹਾਨੂੰ ਚੋਹ ਜੀ ਮਹਿਸੂਸ ਹੋਵੇ ਜਾਂ ਤੁਹਾਨੂੰ ਥੋੜਾ ਦਰਦ ਜਾਂ ਫੀਲ ਹੋਵੇ, ਤੁਸੀਂ ਰਾਈਡ ਵੇ ਤੁਸੀਂ ਆਪਣੇ ਕੇਲਾ ਲੈ ਕੇ ਉਹਦੇ ਵਿੱਚ 1 ਚਮਚਾ ਸ਼ਹਿਦ ਦਾ ਪਾ ਕੇ ਇਹ ਖਾ ਲਓ ਜੀ। ਇਹਦੇ ਨਾਲ ਜਿਹੜਾ ਦਿਲ ਮਾ ਦਰਦ ਜਾਂ ਚੋਹ ਜੀ ਹੁੰਦੀ ਉਹ ਠੀਕ ਹੋ ਜੂਗੀ। ਨਹੀਂ ਤਾਂ 1 ਚਮਚਾ ਤੁਸੀਂ ਜਵੈਨ ਦਾ ਲੈ ਲਓ, ਉਹਦੇ ਨਾਲ ਵੀ ਆਪਣੇ ਠੀਕ ਹੋ ਜੀ ਆਪਣੇ ਜਿਹੜੇ ਦਿਲ ਮਾ ਕੋਈ ਚੋਹ ਜੀ ਪੈਂਦੀ। ਤੇ ਆਪਣੇ ਹੈਲੋ ਜੀ ਹਾਂਜੀ ਮਾਈਗ੍ਰੇਨ ਵਾਸਤੇ ਕਹਿੰਦੇ ਸੀਗੇ ਜੀ। ਉਹ ਮਾਈਗ੍ਰੇਨ ਮਾ ਤਾਂ ਅਸੀਂ ਅਜਵੈਨ ਲੈਣੀ ਹੈਗੀ ਜੀ। ਅਜਵੈਨ ਨੂੰ ਇੱਕ ਮਲਮਲ ਦੇ ਕੱਪੜੇ ਨਾਲ ਬੰਨ੍ਹ ਲੈਣਾ ਥੋੜ੍ਹੇ 1 ਚਮਚਾ ਪਾ ਕੇ, ਉਹਦੀ ਪੁਟਲੀ ਬਣਾ ਕੇ ਤੁਸੀਂ ਉਹਨੇ ਜਿੰਨੇ ਸਾਰਾ ਟਾਈਮ ਲੱਗਦਾ ਉਹਨੂੰ ਸੁੰਘੀ ਜਾਣਾ ਜੀ। ਉੱਪਰ ਮੈਂ ਸਾਂਝਾ ਖਿੱਚ ਕੇ ਪੁਟਲੀ ਨੱਕ ਦੇ ਕੋਲ ਰੱਖ ਕੇ ਦਿਨ ਮਾ 5-10 ਵਾਰੀ ਕਰੋ। ਇਹਦੇ ਨਾਲ ਜਿਹੜਾ ਮਾਈਗ੍ਰੇਨ ਨੂੰ ਇੱਕ ਜਨਾਨੀ ਨੂੰ ਬੈਕ ਫੀਡ ਵੀ ਦਿੱਤੀ ਸੀ, ਉਹਨੂੰ ਠੀਕ ਹੋ ਗਈ ਸੀਗੀ ਜੀ। ਜਾਂ ਫਿਰ ਉਹਨੇ ਤੁਸੀਂ ਲੈਣੀ ਹੈਗੀ ਬੱਚ ਲੈਣੀ ਹੈਗੀ 20 ਗ੍ਰਾਮ, ਮਗਾਂ ਲੈਣੀਆਂ ਹੈਗੀਆਂ 20 ਗ੍ਰਾਮ। ਇਹ ਪੀਸ ਕੇ ਤੁਸੀਂ ਹੁਣ ਬਣਾ ਦੇਣਾ ਹੈਗਾ। 1 ਚਮਚਾ ਤੁਸੀਂ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਕੋਸੇ ਪਾਣੀ ਨਾਲ ਤੁਸੀਂ ਲੈਣਾ ਹੈਗਾ। ਜਾਂ ਫਿਰ ਤੁਸੀਂ ਆਪਣੇ ਜਿਹੜਾ ਦੇਸੀ ਘੀ ਹੁੰਦਾ ਜੀ, ਆਪਣਾ ਦੇਸੀ ਘੀ, ਉਹਨੂੰ ਤੁਸੀਂ ਆਪਣੇ ਕੀਮਾ ਪਾ ਲਓ, ਤੁਸੀਂ ਕੀਮਾ ਪਾ ਲਓ, ਭਾਵੇਂ ਕੌਲੀ ਜਿਵੇਂ 1 ਮੱਡ ਪਾ ਲਓ। ਉਹ ਇਹ ਵੀ ਤੁਸੀਂ ਬਾਰ-ਬਾਰ ਸੁੰਘੇ ਕਰੋ ਜੀ, ਇਹਦੇ ਨਾਲ ਵੀ ਆਪਣੇ ਮਾਈਗ੍ਰੇਨ ਨੂੰ ਫਰਕ ਪੈ ਜਾਂਦਾ। ਦੇਸੀ ਸੁੰਘੀ ਜਾਣਾ। ਜਾਂ ਫਿਰ ਨਾਰੀਅਲ ਦਾ ਪਾਣੀ ਜਿਹੜਾ ਹੁੰਦਾ ਉਹ 2-3 ਬੂੰਦਾਂ ਤੁਸੀਂ ਨੱਕ ਮਾਂ 2-3 ਘੰਟੇ ਬਾਅਦ ਉਹ ਪਾ ਲਿਆ ਕਰੋ ਜੀ। ਜਾਂ ਫਿਰ ਉਹਨੇ ਤੁਸੀਂ ਅੱਧਾ ਚਮਚਾ, ਜੇ ਤੁਹਾਨੂੰ ਬਲੱਡ ਪ੍ਰੈਸ਼ਰ ਨਹੀਂ ਹੈ, ਥੋੜਾ ਜਿਹਾ ਨੂਨ ਸ਼ਹਿਦ ਦੇ ਵਿੱਚ ਪਾ ਕੇ ਇਹ ਚੱਟਣਾ ਜੀ। ਜੇ ਬਲੱਡ ਪ੍ਰੈਸ਼ਰ ਨਹੀਂ ਹੈ ਤਾਂ ਯੂਜ਼ ਕਰਨਾ ਹੈ। ਜਾਂ ਫਿਰ ਆਪਣੇ ਸਿਰ ਦੇ ਉੱਤੇ ਤੁਸੀਂ ਔਲਿਆਂ ਦੇ ਤੇਲ ਦੀ ਮਾਲਿਸ਼ ਕਰੇ ਕਰੋ, ਇਹਦੇ ਨਾਲ ਵੀ ਫਰਕ ਪੈ ਜਾਂਦਾ। ਔਲਿਆਂ ਦਾ ਮੁਰੱਬਾ ਤੁਸੀਂ ਖਾਣਾ ਹੈਗਾ ਖਾਲੀ ਪੇਟ ਉੱਠ ਕੇ ਜੀ। 1 ਔਲਾ ਤੁਸੀਂ ਮੁਰੱਬੇ ਦਾ ਇਹ ਖਾ ਲਿਆ ਕਰੋ ਤੁਸੀਂ। ਤੇ ਇਹਦੇ ਵਿੱਚ ਫਿਰ 1 ਚਮਚਾ ਤੁਸੀਂ ਹਲਦੀ ਦਾ ਥੋੜੇ ਪਾਣੀ ਨਾਲ ਉਬਾਲ ਲੈਣਾ ਹੈਗਾ। ਉਹ ਫਿਰ ਸ਼ੀਸ਼ੀ ਵਿੱਚ ਪਾ ਕੇ ਰੱਖ ਲਓ ਤੁਸੀਂ। 2-3 ਬੂੰਦਾਂ ਜਿਹੜੇ ਪਾਸੇ ਸਾਰੇ ਆਪਣੇ ਸਿਰ ਦੁਖਦਾ ਜੀ, ਜੇ ਖੱਬੇ ਪਾਸੇ ਦੁਖਦਾ ਤਾਂ ਇਹ 2-3 ਬੂੰਦਾਂ ਤੁਸੀਂ ਆਪਣੇ ਸੱਜੇ 'ਚ ਪਾਣੀ ਹੈ, ਉਲਟ ਪਾਸੇ ਪਾਣਾ ਹੈਗਾ ਜੀ। ਇੱਧਰ ਦਾ ਸਾਰਾ ਸਿਰ ਦਿਖਦਾ ਉਹਦੇ ਉਲਟ ਪਾਸੇ ਪਾਣਾ ਹੈਗਾ ਜੀ। ਜਾਂ ਫਿਰ ਬਦਾਮ ਰੋਗਨ ਦੀ ਤੁਸੀਂ ਆਪਣੇ ਪੁਰਪੜੀਆਂ ਤੇ ਸਿਰ ਤੇ ਮਾਲਿਸ਼ ਕਰ ਲਿਆ ਕਰੋ, ਇਹਦੇ ਨਾਲ ਵੀ ਚੰਗਾ ਰਹਿੰਦਾ। ਜਾਂ ਫਿਰ ਤੁਸੀਂ ਆਪਣੇ ਕਾਲੀਆਂ ਮਿਰਚਾਂ ਲੈਣੀਆਂ ਹੈਗੀਆਂ 10 ਕਾਲੀਆਂ ਮਿਰਚਾਂ ਤੇ 1 ਚਮਚਾ ਦੇਸੀ, ਇਹ ਮਿਲਾ ਕੇ ਤੁਸੀਂ ਆਪਣੇ ਰੋਜ਼ ਖਾਣੀ ਹੈਗੀ ਜੀ। ਜਾਂ ਫਿਰ ਧਨੀਏ ਦੀ ਚਟਨੀ ਦੀ ਪੁਰਪੜੀਆਂ ਤੇ ਮਾਲਿਸ਼ ਕਰ ਲਿਆ ਕਰੋ। ਇਹ ਤਰਬੂਜ ਦੇ ਉੱਤੇ ਸੌਂਫ ਪਾ ਕੇ ਵੀ ਤੁਸੀਂ ਖਾ ਸਕਦੇ ਹੈਗੇ ਮਾਈਗ੍ਰੇਨ ਵੱਲ। ਚਲੋ ਠੀਕ ਹੈ ਜੀ। ਫਿਰ ਬਾਕੀ ਜਿਹੜੇ ਰਹਿ ਗਏ ਅਗਲੇ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਓਕੇ ਠੀਕ ਹੈ ਜੀ, ਓਕੇ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤੇ ਇਸ ਨਾਲ ਸਾਡੇ ਨਾਲ ਜੁੜਦੇ ਜਗਵੀਰ ਸਿੰਘ ਹੋਰੀ। ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਅਗਲੇ ਹਫ਼ਤੇ ਫਿਰ ਮਿਲਾਂਗੇ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।